TV24 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਵੱਲੋਂ 13 ਜਿਹੜਾ ਫਰਵਰੀ ਦਾ ਸਮਾਂ ਤੈਅ ਕੀਤਾ ਗਿਆ ਸੀ ਕਿ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਹਿਲਾਂ ਅੰਦੋਲਨ ਸ਼ੁਰੂ ਕੀਤਾ ਗਿਆ ਸੀ, ਇਸੇ ਤਰੀਕੇ ਦੇ ਨਾਲ ਉਹੀ ਤਰਜ਼ ਦੇ ਉੱਪਰ ਜਿਹੜਾ ਫਿਰ ਤੋਂ ਦੁਬਾਰਾ ਅੰਦੋਲਨ ਸ਼ੁਰੂ ਕੀਤਾ ਜਾ ਸਕਦਾ ਹੈ। ਤੇ ਇਸੇ ਨੂੰ ਲੈ ਕੇ ਸੈਂਟਰ ਸਰਕਾਰ ਦੇ ਵੱਲੋਂ ਇੱਕ ਮੀਟਿੰਗ ਸੱਦੀ ਗਈ ਹੈ, ਜਿਸ ਦੇ ਵਿੱਚ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਣਗੇ। ਇਸੇ ਨੂੰ ਲੈ ਕੇ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਸ ਮੀਟਿੰਗ ਬਾਬਤ। ਅੱਜ ਜਿਹੜੀ ਮੀਟਿੰਗ ਹੋ ਰਹੀ ਹੈ ਬੜੀ ਸਪਸ਼ਟ ਹੈ ਕਿ ਕੇਂਦਰ ਦੇ 3 ਮੰਤਰੀਆਂ ਨੇ ਸਾਡੇ ਨਾਲ ਮੀਟਿੰਗ ਕਰਨ ਦਾ ਪ੍ਰੋਗਰਾਮ ਬਣਾਇਆ। ਨਾਲ ਸਾਡੇ ਮਤਲਬ ਮੁੱਖ ਮੰਤਰੀ ਜੀ ਨੇ ਬੈਠਣਾ। ਉਹਨਾਂ ਨੇ ਕੱਲ੍ਹ ਦੀ ਬੜੇ ਕੋਆਰਡੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਸਾਡੇ ਨਾਲ ਵੀ ਤਾਲਮੇਲ ਕਰ ਰਹੇ ਸੀਗੇ ਕਿ ਆਪਾਂ ਬੈਠ ਕੇ ਗੱਲਬਾਤ ਕਰ ਲਈਏ। ਔਰ ਦੇਖੋ, ਅਸੀਂ ਗੱਲਬਾਤ ਤੋਂ ਕਦੇ ਭੱਜਦੇ ਨਹੀਂ ਔਰ ਅਸੀਂ ਗੱਲਬਾਤ ਲਈ ਆਏ ਹਾਂ। ਅੱਜ ਇੱਥੇ ਦੇਖਦੇ ਹਾਂ ਰਿਜ਼ਲਟ ਕੀ ਨਿਕਲਦਾ ਹੈ। ਅੱਗੋਂ ਜਿਹੜੀ ਟੀਮ ਆਈ ਹੈ ਉਹ ਸਾਡੇ ਵਾਸਤੇ ਕੀ ਲੈ ਕੇ ਆਈ ਹੈ। ਮੰਗ ਪੱਤਰ ਸਾਡਾ ਜਾ ਚੁੱਕਿਆ ਹੈ। ਇਹ ਪੁਰਾਣੀਆਂ ਮੰਗਾਂ ਨੇ, ਕੋਈ ਨਵੀਂ ਮੰਗ ਇਹਨਾਂ ਦੇ ਵਿੱਚ ਕੋਈ ਐਡ ਨਹੀਂ ਕੀਤੀ ਅਸੀਂ। ਚਲੋ ਜੀ ਇੱਕ ਵਾਰ ਬਰੀਫ ਵੀ ਕਰ ਦਿਓ ਕਿਹੜੀ ਹਾਂ, ਦੇਖੋ ਬੜਾ ਸਪਸ਼ਟ ਨੇ ਕਿ MSP ਦੀ ਗਰੰਟੀ ਦਾ ਕਾਨੂੰਨ ਦੇਣਾ ਸਰਕਾਰ ਨੇ ਪਿਛਲੇ ਅੰਦੋਲਨ 'ਚ ਮੰਨਿਆ ਸੀ। ਸਰਕਾਰ ਨੇ ਪਿਛਲੇ ਅੰਦੋਲਨ 'ਚ ਇਹ ਵੀ ਗੱਲ ਮੰਨ ਲਈ ਸੀ ਸਾਡੇ ਨਾਲ ਕਿ ਅਸੀਂ ਤੁਹਾਡੇ ਲੋਕਾਂ ਦੇ ਉੱਤੇ ਜਿੰਨੇ ਵੀ ਅੰਦੋਲਨ ਦੇ ਦੌਰਾਨ ਮੁਕੱਦਮੇ ਪਏ ਸਾਰੇ ਵਾਪਸ ਲਵਾਂਗੇ। ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦਿਵਾਵਾਂਗੇ। ਇਹਦੀ ਇਮਨ ਕੇ ਵੀ ਕਿਹਾ ਕਿ ਜਿਹੜੇ ਵਿਚਾਰੇ ਮਤਲਬ ਜ਼ਖਮੀ ਹੋਏ ਨੇ ਉਹਨਾਂ ਨੂੰ 10-10 ਲੱਖ ਰੁਪਏ ਦੀ ਮਤਲਬ ਕੰਪਨਸੇਸ਼ਨ ਕਰਨੀ ਸੀ। ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣੀਆਂ ਸੀ, ਮੰਨੀਆਂ ਨੇ। ਔਰ ਜਿਹੜੇ ਸਾਡੇ ਅੰਦੋਲਨ ਦੇ ਸ਼ਹੀਦ 850 ਦੇ ਕਰੀਬ ਕਿਸਾਨ ਸ਼ਹੀਦ ਹੋਏ ਨੇ, ਉਹਨਾਂ ਦੇ ਪਰਿਵਾਰਾਂ ਨੂੰ ਕੰਪਨਸੇਟ ਵੀ ਕਰਨਾ ਸੀ ਤੇ ਉਹਨਾਂ ਨੂੰ ਨੌਕਰੀਆਂ ਵੀ ਦੇਣੀਆਂ ਸੀ। ਲੇਕਿਨ ਉਹਦੇ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਨਾਲ ਦੀ ਨਾਲ ਸਰਕਾਰ ਨੇ ਬਿਜਲੀ ਸੋਧ ਬਿੱਲ ਤੇ ਵੀ ਕਿਹਾ ਸੀ ਕਿ ਅਸੀਂ ਬਿਜਲੀ ਸੋਧ ਬਿੱਲ ਵਾਪਸ ਲਵਾਂਗੇ। ਸੋ ਇਹਦੀਆਂ ਇਹ ਕੱਲੀਆਂ ਨਹੀਂ ਹੈ। ਇਹਦੇ ਨਾਲ ਕਿਸਾਨ ਨੇ ਕਿਹਾ ਸੀਗਾ ਵੀ ਕਰਜ਼ ਮੁਕਤੀ ਕਰਾਂਗੇ। ਸਰਕਾਰ ਨੇ ਇਹ ਵੀ ਕਿਹਾ ਸੀਗਾ ਕਿ ਅਸੀਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ। ਸਰਕਾਰ ਨੇ ਇਹ ਵੀ ਕਿਹਾ ਸੀਗਾ ਕਿ ਅਸੀਂ WTO ਦੇ ਵਿੱਚੋਂ ਭਾਰਤ ਨੂੰ ਬਾਹਰ ਲੈ ਕੇ ਆਵਾਂਗੇ। ਨਾਲ ਇਹ ਵੀ ਗੱਲ ਕਹੀ ਸੀਗਾ ਕਿ ਜਿਹੜਾ ਦੇਖੋ ਕਿੱਡੀ ਵੱਡੀ ਸਾਡੀ ਮੰਗ ਹੈ, ਇੱਕ ਵੱਡੀ ਤਕੜੀ ਮੰਗ ਹੈ ਕਿ ਲੈਂਡ ਐਕੁਜੀਸ਼ਨ ਐਕਟ ਦੀਆਂ ਜਿਸ ਤਰੀਕੇ ਨਾਲ ਸਰਕਾਰ ਨੇ ਇਸਨੇ ਧੱਜੀਆਂ ਉਡਾਈਆਂ ਉਹ ਬਿਲਕੁਲ ਗੈਰ ਸੰਵਿਧਾਨਕ ਹੈ। ਔਰ ਉਹਨੂੰ ਅਸੀਂ ਦੁਬਾਰਾ ਆਪਦੇ ਲੈਂਡ ਐਕੁਜੀਸ਼ਨ ਐਕਟ ਉਸੇ ਨੂੰ 2013 ਵਾਲੇ ਨੂੰ ਦੁਬਾਰਾ ਮਤਲਬ ਸੁਰਜੀਤ ਕਰਨਾ ਸਾਡੀ ਮੰਗ ਹੈ। ਇਹ ਮੰਗਾਂ ਲੈ ਕੇ ਅਸੀਂ ਭੇਜ ਚੁੱਕੇ ਹਾਂ। ਹੁਣ ਵੀ ਅਸੀਂ ਇਹਨਾਂ ਗੱਲਾਂ ਦੇ ਉੱਤੇ ਮੁੱਖ ਮੰਤਰੀ ਨੇ ਕੀਤਾ। ਹਾਂ, ਦੇਖੋ ਸਾਡੇ ਤੱਕ ਤਾਂ ਮੁੱਖ ਮੰਤਰੀ ਜੀ ਸਾਡੇ ਦੇ ਸਟੇਟ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਸੈਂਟਰ ਤੋਂ ਕੋਈ ਤੁਹਾਡੇ ਨਾਲ ਮਤਲਬ ਕੋਆਰਡੀਨੇਸ਼ਨ ਕਰਕੇ ਮੰਤਰੀ ਆ ਕੇ ਗੱਲਬਾਤ ਕਰਨਾ ਚਾਹੁੰਦੇ ਨੇ ਕਿ ਤੁਸੀਂ ਸਾਨੂੰ ਟਾਈਮ ਦਿਓ। ਅਸੀਂ ਕਿਹਾ ਵੀ ਅਸੀਂ ਤਾਂ ਗੱਲਬਾਤ ਲਈ ਹਮੇਸ਼ਾ ਸਾਡੇ ਦਰਵਾਜ਼ੇ ਖੁੱਲ੍ਹੇ ਹੁੰਦੇ ਨੇ। ਜਦੋਂ ਵੀ ਸਾਨੂੰ ਕੋਈ ਆਵਾਜ਼ ਮਾਰੇਗਾ ਅਸੀਂ ਐਗਰੀ ਹਾਂ, ਅਸੀਂ ਆਵਾਂਗੇ ਔਰ ਅਸੀਂ ਆਏ। ਲੱਗਦਾ ਪੋਜ਼ਿਟਿਵ ਮਾਹੌਲ ਹੈ, ਇਸ ਟਾਈਮ ਗੱਲ ਨਿਕਲੇਗਾ। ਦੇਖੋ ਨਿਕਲਣਾ ਤਾਂ ਬਾਅਦ ਚ ਹੁੰਦਾ ਹੈ, ਲੇਕਿਨ ਉਹ ਆਏ ਨੇ। ਜੇ ਉਹ ਇੱਥੇ ਚੱਲ ਕੇ ਆਏ ਨੇ ਤਾਂ ਇਹਦਾ ਮਤਲਬ ਲੋਕਾਂ ਦੇ ਅੰਦੋਲਨ ਦਾ ਪ੍ਰੈਸ਼ਰ ਬਣਿਆ ਹੋਇਆ ਹੈ। ਪ੍ਰੈਸ਼ਰ ਦੇ ਵਿੱਚੋਂ ਕੀ ਨਿਕਲਦਾ ਇਹ ਬਾਅਦ ਚ ਪਤਾ ਲੱਗੇਗਾ। ਡੱਲੇਵਾਲ ਕਮੇਟੀ ਤੇ ਸਹਿਮਤੀ ਬਣ ਸਕਦੀ ਜਿਹੜੀ ਟੁੱਟੀ ਸੀ, ਤੁਸੀਂ ਕਿਹਾ ਬਣੀ ਨਹੀਂ ਤਰੀਕੇ ਨਾਲ, ਜੇਕਰ ਉਹ ਬਣਦੀ ਹੈ ਤਾਂ ਨਹੀਂ। ਇਹ ਗੱਲਾਂ ਦੇਖੋ ਕੀ ਸਰਕਾਰ ਸਾਨੂੰ ਕੀ ਕਹਿੰਦੀ ਹੈ ਇਹ ਉਹਦੇ ਤੇ ਡਿਪੈਂਡ ਕਰਾਂਗੇ। ਫਿਰ ਅਗਲੇ ਪਾਸੇ ਅਸੀਂ ਆਪਦੇ SKM ਬਹੁਤ ਵੱਡਾ ਹੈ, ਡੱਲੇਵਾਲ ਕੋਈ ਚੀਜ਼ ਨਹੀਂ, ਡੱਲੇਵਾਲ ਤਾਂ ਇੱਕ ਉਹਦਾ ਹਿੱਸਾ ਹੈ। ਅਸੀਂ ਬੈਠ ਕੇ ਆਪਸ ਵਿੱਚ ਜਿਹੜੀਆਂ ਗੱਲਾਂ ਸਰਕਾਰ ਸਾਨੂੰ ਅੱਜ ਦੱਸੇਗੀ ਉਹਦੇ ਤੇ ਅਸੀਂ ਆਪਸ ਵਿੱਚ ਚਰਚਾ ਕਰਾਂਗੇ। ਮੀਟਿੰਗ ਤਿਆਰੀ ਕਿਹੋ ਜਿਹੀ ਹੈ ਤੁਹਾਡੀ ਪੈਰਲਲ? ਦੇਖੋ 13 ਤਰੀਕ ਦੀ ਤਿਆਰੀ ਤਾਂ ਤੁਹਾਨੂੰ ਦਿਸ ਰਹੀ ਹੋਏਗੀ। ਮੇਰਾ ਖਿਆਲ ਹੈ ਮੇਰੇ ਨਾਲੋਂ ਵੱਧ ਤੁਹਾਨੂੰ ਪ੍ਰੈਸ ਨੂੰ ਪਤਾ, ਮੇਰੇ ਆਪਣੇ ਨਾਲੋਂ ਵੱਧ ਸਰਕਾਰ ਨੂੰ ਪਤਾ ਲੱਗ ਗਿਆ। ਜੇ ਸਰਕਾਰ ਇੱਥੇ ਆਈ ਹੈ ਗੱਲਬਾਤ ਕਰਨ ਲਈ, 13 ਤਰੀਕ ਦੀ ਤਿਆਰੀਆਂ ਨੇ ਹੀ ਸਰਕਾਰ ਨੂੰ ਮਜਬੂਰ ਕੀਤਾ ਆਪਣੇ ਵਿੱਚ ਇੱਥੇ ਬੈਠਣ ਲਈ। ਤੇ ਤਿਆਰੀ ਮਤਲਬ ਐਜ ਇਟ ਇਜ਼ ਹੈ ਔਰ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਵੀ ਰੱਤੀ ਭਰਦੀ ਵੀ ਹਿਲਚੁਲ ਨਹੀਂ, ਕਿਸੇ ਤਰ੍ਹਾਂ ਦੀ ਢਿੱਲ ਨਹੀਂ ਹੈ। सर ये मिडिल ग्राउंड कोई हो सकता है, कोई मिडिल पाथ जहाँ पे ਨਹੀਂ ਮਿਡਲ ਪਾਥ ਹੁਣ ਕੀ ਕਰਾਂਗੇ ਅਸੀਂ? 2 ਸਾਲ ਪਹਿਲਾਂ ਮਿਡਲ ਪਾਥ ਕਰਕੇ ਆਏ ਹਾਂ। ਜੇ ਹੁਣ 2 ਸਾਲ ਪਹਿਲਾਂ ਦਾ ਸਾਡਾ ਮਿਡਲ ਪਾਥ ਦੀ ਕੋਈ ਗੌਰ ਨਹੀਂ ਹੋ ਰਹੀ ਤਾਂ ਫਿਰ ਅੱਜ ਸਾਡੇ ਕੋਲ ਤਾਂ ਮਤਲਬ ਟਾਈਮ ਹੀ ਹੈ ਨਹੀਂ। ਜਿਵੇਂ ਇੱਕ ਦੀਵਾਰ ਹੈ, ਸਾਡੇ ਮਗਰਲੇ ਪਾਸੇ ਦੀਵਾਰ ਖੜੀ ਹੈ, ਇਹਦੋਂ ਪਿੱਛੇ ਅਸੀਂ ਹਟ ਹੀ ਨਹੀਂ ਸਕਦੇ। ਡੱਲੇਵਾਲ ਸਾਹਿਬ ਇਲੈਕਸ਼ਨ ਨੂੰ ਦੇਖ ਕੇ ਇਹਨੂੰ ਜੋੜਿਆ ਜਾ ਰਿਹਾ ਨਾਲ ਕਿ ਇਲੈਕਸ਼ਨ ਨਹੀਂ, ਦੇਖੋ ਇਲੈਕਸ਼ਨ ਨੂੰ ਉਹ ਅਗਲਾ ਜੋੜਨ ਵਾਲਾ ਜੋੜੇ ਵੀ ਇਲੈਕਸ਼ਨ ਨਾਲ ਹੈ, ਲੇਕਿਨ ਇਹ ਇਲੈਕਸ਼ਨ ਦਾ ਕੋਈ ਮਤਲਬ ਨਹੀਂ ਹੈ। ਅਸੀਂ ਜੇਕਰ ਤੁਸੀਂ ਅੰਦਾਜ਼ਾ ਲਾਇਓ, ਅਸੀਂ ਬਹੁਤ ਚਿਰ ਪਹਿਲਾਂ 2022 ਦੇ ਵਿੱਚ ਅਸੀਂ ਜਾ ਕੇ ਸਰਕਾਰ ਨੂੰ, ਰਾਸ਼ਟਰਪਤੀ ਨੂੰ ਮੰਗ ਪੱਤਰ ਦੇ ਕੇ ਆਏ ਦਿੱਲੀ 'ਚ। ਗੱਲ ਕੀਤੀ ਜਾ ਸਕਦੀ ਸੀ। ਉਸ ਤੋਂ ਬਾਅਦ ਗਵਰਨਰ ਦੇ ਥਰੂ ਅਸੀਂ ਮੰਗ ਪੱਤਰ ਦਿੱਤਾ। ਉਸ ਤੋਂ ਬਾਅਦ ਫਿਰ ਦੁਬਾਰਾ ਮਤਲਬ DCਆਂ ਦੇ ਥਰੂ ਮੰਗ ਪੱਤਰ ਭੇਜੇ, ਲੇਕਿਨ ਸਰਕਾਰ ਨੇ ਅੱਜ ਤੱਕ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ। ਜੇ ਨਹੀਂ ਕੀਤੀ ਤਾਂ ਹੁਣ ਸਰਕਾਰ ਦਾ ਲਾਸਟ ਟਰਮ ਹੈ, ਲਾਸਟ ਸਮਾਂ ਹੈ। ਸਾਡੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਬਣਦੀ ਹੈ ਨਾ ਕਿ ਸਰਕਾਰ ਨੂੰ ਫੜ ਕੇ ਕਹੀਏ ਭਾਈ ਤੁਸੀਂ ਸਾਡੇ ਨਾਲ ਵਾਅਦਾ ਕੀਤੇ ਨੇ, ਆ ਤੁਹਾਡੇ ਵਾਅਦੇ ਨੇ, ਅਸੀਂ ਨਵੀਂ ਮੰਗ ਤਾਂ ਕੋਈ ਨਹੀਂ ਪਾ ਰਹੇ, ਤੁਹਾਡੇ ਵਾਅਦੇ ਨੇ, ਵਾਅਦੇ ਪੂਰੇ ਕਰਕੇ ਜਾਓ। ਉਹ ਇਹ ਵਾਅਦੇ ਯਾਦ ਕਰਵਾਉਣੇ ਤਾਂ ਸਾਡਾ ਫਰਜ਼ ਬਣਦਾ ਨਾ, ਉਹ ਅਸੀਂ ਕਰਵਾਣੇ ਹੈ। ਸਾਡਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ। सर कितने किसान यूनियंस हैं जो के साथ आ रहे हैं सर इसमें? ਦੇਖੋ ਲਗਭਗ 200 ਦੇ ਕਰੀਬ ਕਿਸਾਨ ਜਥੇਬੰਦੀਆਂ ਇਹ ਦੋਨਾਂ ਫੋਰਮਾਂ ਦੇ ਵਿੱਚ ਕੰਮ ਕਰ ਰਹੀਆਂ ਨੇ।